बिस्मिल्लाहिर्रहमानिर्रहीम। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। प्रोग्राम शुरू करने तो पहले मैं जरूर कहांगा कि जिथे जज्बा होए उत्थे मैदान जरूर सजदे ने और जिथे हिम्मत आ जाए उत्थे नवीं तारीखां रकम हुंदियां हैगियां ने। तो यही जज्बा, यही जोश और यही वलवला लैके असीं हाज़र होए हैं। जी हाँ, तुसीं वेख रहे जी चौपाल दा स्पोर्ट्स प्रोग्राम खेडां। ਇਹਦੇ ਵਿੱਚ ਅੱਜ ਅਸੀਂ ਬੜੇ ਵੱਡੇ ਟੌਪਿਕ ਤੇ ਗੱਲਾਂ ਬਾਤਾਂ ਕਰਾਂਗੇ। ਅੱਜ ਤੁਹਾਨੂੰ ਖੁਸ਼ਖਬਰੀਆਂ ਵੀ ਦਿਆਂਗੇ, ਤੁਹਾਨੂੰ ਕ੍ਰਿਕਟ ਵੱਲੋਂ ਵੀ ਖੁਸ਼ਖਬਰੀਆਂ ਆਣਗੀਆਂ। ਇੱਕ ਖਾਤੂਨ ਜਿਹੜੀ ਬਾਕਸਰ ਹੈਗੀ ਆ ਉਹਨੇ ਵੀ ਬਹੁਤ ਵੱਡਾ ਕਾਰਨਾਮਾ ਅੰਜਾਮ ਦਿੱਤਾ ਹੈ, ਉਹਦਾ ਵੀ ਜ਼ਿਕਰ ਅਸੀਂ ਕਰਾਂਗੇ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ PSL ਪਾਕਿਸਤਾਨ ਸੁਪਰ ਲੀਗ 2 ਦਾ ਵੀ ਆਗਾਜ਼ ਹੋ ਚੁੱਕਿਆ ਹੈਗਾ। ਉਹ ਪਾਕਿਸਤਾਨ ਸੁਪਰ ਲੀਗ 2 ਕੀ ਹੈਗੀ ਹੈ ਉਹ ਵੀ ਅਸੀਂ ਤੁਹਾਨੂੰ ਇਸ प्रोग्राम ਦੇ ਵਿੱਚ ਦੱਸਾਂਗੇ। ਤੇ ਸਾਡੇ ਨਾਲ ਜਿਹੜਾ ਹੈਗਾ ਨੇ तमाम प्रोग्राम ਦੇ ਵਿੱਚ टॉपिक ਤੇ ਗੱਲਬਾਤ ਕਰਨ ਵਾਸਤੇ ਨਾਮਵਰ ਤਜ਼ੀਆਕਾਰ ਜਾਫਰ ਹੁਸੈਨ ਮੌਜੂਦ ਹੈਗੇ ਨੇ। ਤੇ ਸਭ ਤੋਂ ਪਹਿਲੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹੁਣ ਇਸ ਵਕਤ ਜਿਹੜਾ ਹੈਗਾ ਨਾ ਵੈਸਟ ਇੰਡੀਜ਼ 'ਚ ਪਾਕਿਸਤਾਨ ਔਰ ਵੈਸਟ ਇੰਡੀਜ਼ ਦੀ ਟੀਮਾਂ ਦੇ ਦਰਮਿਆਨ ਜਿਹੜਾ ਦੂਸਰਾ ਟੈਸਟ ਮੈਚ ਜਾਰੀ ਹੈਗਾ और 2 दिन का खेल हो चुका है। कल का दिन पाकिस्तान वास्ते बहुत ही अच्छा रहा। जाफर साहब कैसा देख रहे जे कि हुण पाकिस्तान का समझते जे कि पलड़ा भारी है या वही फिर साडा रोना धोना शुरू हो जाएगा? जी सलीमी साहब, सब तो पहले तो ਤੁਹਾਡਾ ਬਹੁਤ ਸ਼ੁਕਰੀਆ ਜੀ। ਬਿਲਕੁਲ ਵੇਖਣ ਚ ਬਜ਼ਾਹਿਰ ਤੇ ਪਾਕਿਸਤਾਨ ਦੀ ਕ੍ਰਿਕਟ ਟੀਮ ਦਾ ਜਿਹੜਾ ਦੂਜੇ ਟੈਸਟ ਮੈਚ ਦੇ ਵਿੱਚ ਪਲੜਾ ਉਹ ਕਾਫੀ ਭਾਰੀ ਨਜ਼ਰ ਆ ਰਿਹਾ। ਕਪਤਾਨ ਬਾਬਰ ਆਜ਼ਮ ਨੇ ਤੇ ਅਬਦੁੱਲਾ ਸ਼ਫੀਕ ਨੇ ਬਿਹਤਰੀਨ ਤੇ ਜ਼ਿੰਮੇਦਾਰੀ ਨਾਲ ਖੇਡ ਦਾ ਮੁਜ਼ਾਹਰਾ ਕਰਦੇ ਦੂਜੇ ਦਿਨ ਦਾ ਮੇਲਾ ਲੁੱਟ ਲਿਆ ਤੇ ਪਾਕਿਸਤਾਨ ਨੂੰ ਟੈਸਟ ਮੈਚ ਜਿੱਤਣ ਦੀ ਪੋਜੀਸ਼ਨ ਚੋਂ ਲੈ ਆਏ। ਲੇਕਿਨ ਇੱਥੇ ਕਾਬਲੇ ਜ਼ਿਕਰ ਗੱਲ ਹੈ ਕਿ ਜਿਹੜੇ ਹਜੇ ਤੱਕ ਵੈਸਟ ਇੰਡੀਜ਼ ਵੱਲੋਂ ਪਿਛਲੇ ਪਹਿਲੇ ਟੈਸਟ ਮੈਚ ਦੀ ਜਿਹੜਾ ਸਟਾਰ ਖਿਡਾਰੀ ਤੇ ਸਟਾਰ ਬਾਲਰ ਸਨ, ਜਿਹਨੂੰ ਤੁਸੀਂ ਪਹਿਲੇ ਟੈਸਟ ਮੈਚ ਦਾ ਹੀਰੋ ਵੀ ਕਹਿ ਸਕਦੇ ਹੋ, ਜਸਪ੍ਰੀਤ ਗ੍ਰੇਵੀ ਨੂੰ ਅਜੇ ਤੱਕ ਗੇਂਦਬਾਜ਼ੀ ਕਰਨ ਮੈਦਾਨ 'ਚ ਨਹੀਂ ਉਤਰੇ ਤੇ ਪਾਕਿਸਤਾਨ ਇੱਕ ਅੱਛਾ ਖਾਸਾ ਜਿਹੜਾ ਲੇਕਿਨ ਵੇਖਣਾ ਪਏਗਾ ਕਿ ਕੀ ਕੱਲ ਵਾਲੀ એનર્ਜੀ ਤੇ ਕੱਲ ਵਾਲਾ ਜਜ਼ਬਾ ਤੇ ਜਿਹੜੀ ਕੱਲ ਵਾਲੀ ਖੇਡ ਦੀ ਤਕਨੀਕ ਹੈ ਉਹਦਾ ਤਸਲਸਲ ਅੱਜ ਖੇਡ ਦੇ ਤੀਜੇ ਦਿਹਾੜੀ ਜਾਰੀ ਰਹੇਗਾ ਜਾਂ ਨਹੀਂ। ਫਿਰ ਪਾਕਿਸਤਾਨੀ ਟੀਮ अपनी पुरानी रविश के उत्ते आके आखिरी 7-8 विकेटां फिर 30-35-40 रन दे थोड़े जे इर्द गिर्द दायरे दे विच खो देंगे ते एक बारी फिर कौम नूं मायूस करेंगे। लेकिन हजे तक दी जिहड़ा टेस्ट मैच दा यानी उहदे उत्ते टोटल पूरे मैच दे उत्ते पाकिस्तान दी गिरफ्त जिहड़ी वो मजबूत रही है। बेशक कप्तान बाबर आजम अपने कुछ फैसलों की वजह तो तनकीद की ज़ाद च जरूर ने, लेकिन उन्होंने एक बार फिर बल्ले दे नाल नाकदीन दे मुंह बंद कीते ने ते उन्हां दे नाल इलेवन दे विच जगह बनाने वाले बल्लेबाज अब्दुल्ला शफीक ने 107 रन नॉट आउट दी जड़ी हद तक इनिंग खेडी है ਉਹਦੇ ਤੋਂ ਉਹਨਾਂ ਨੇ ਸ਼ਾਇकीन ਦਾ ਦਿਲ ਵੀ ਜਿੱਤੇ ਨੇ ਤੇ ਪਾਕਿस्तान ਨੂੰ ਮੈਚ ਜਿੱਤਣ ਦੀ ਪੋਜੀਸ਼ਨ ਦੇ ਵਿੱਚ ਉਹ ਲੈ ਆਏ ਨੇ। ਇੱਥੇ ਕਾਬਲੇ ਜ਼ਿਕਰ ਗੱਲ ਅਮਾਮ ਤੇ ਅਜ਼ਾਨ ਅਵੈਸ ਦੇ ਜੋ ਅਜ਼ਾਨ ਅਵੈਸ ਨੇ ਤੇ ਆਪਣਾ ਖੇਡ 52 रन की शानदार इनिंग खेडन तो बाद वो पवेलियन लौटे ने। लेकिन अमामुल हक की जिहड़ी फॉर्म है उसदे भी तशवीश दा बायस है कि पहले टेस्ट की पहली इनिंग तो बाद ना दूजे टेस्ट मैच की पहले टेस्ट मैच की दूजी इनिंग च कोई कारकर्दगी विखा पाए ने ते ना ही वो अज दे जिहड़ा दूजे टेस्ट मैच जारी ਉਹਦੀ पहली इनिंग दे विच कोई खातर ख्वाह कारकर्दगी ਵਿਖਾ ਪਾਏ ਨੇ। अच्छा जाफर साहब जी, बाबर आजम ने 34 इनिंगां ਦੇ ਵਿੱਚ ਹਾਲੇ ਤੱਕ ਕੋਈ ਸੈਂਚਰੀ ਨਹੀਂ ਕਰ ਸਕੇ, ਲੇਕਿਨ ਹੁਣ ਸੈਂਚਰੀ ਬਣਾਉਣ ਦੇ ਕਰੀਬ ਹੈਗੇ ਨੇ। ਤੁਹਾਨੂੰ ਕੀ ਲੱਗਦਾ ਹੈਗਾ ਕਿ ਬਾਬਰ ਆਜ਼ਮ ਇਸ ਦਫਾ ਇਸ ਮਕਸਦ ਦੇ ਵਿੱਚ ਕਾਮਯਾਬ ਹੋ ਜਾਣਗੇ? ਨੰਬਰ 2 ਜਿਹੜਾ ਹੈਗਾ ਸੁਲੇਮਾਨ ਅਲੀ ਆਗਾ ਔਰ मोहम्मद रिजवान मुसलसल नाकाम नज़र आ रहे ने। तो तुसी की देख रहे जे कि अगे की आया कि बाबर आजम सेंचुरी बनाने कामयाब होंगे और जो अगे जाके हमेशा नाकामी का शिकार रहे हैं सुलेमान अली आगा और मोहम्मद रिजवान, वो जोड़ा है ना अपना जल्दी आउट होने जोड़े है ना एक मोमेंटम उन्होंने तोड़न कामयाब होंगे, की कहोगे तुसी? जी सलीमी साहब, बिल्कुल है जी कि बाबर आजम अपनी 35वीं इनिंग खेड रहे जिहदे उन्होंने अजे तक सैकड़ा नहीं लाया। ਤੇ ਤੁਸੀਂ ਵੇਖਿਆ ਹੋਵੇਗਾ ਕਿ ਬਾਬਰ ਆਜ਼ਮ ਨੇ ਇੱਕ ਰੋਜ਼ਾ ਜਿਹੜੀ ਸੈਂਚਰੀ ਉਹ ਵੀ ਬਣਾਉਣ ਲਈ ਤਕਰੀਬਨ 800 ਤੋਂ ਜ਼ਿਆਦਾ ਇਹਨਾਂ ਦਾ ਇੰਤਜ਼ਾਰ ਕੀਤਾ ਤੇ ਬਿਲ ਆਖਰ ਉਹਦੇ ਚ ਉਹ ਕਾਮਯਾਬ ਹੋ ਗਏ ਸਨ। ਤੇ ਪੂਰੀ ਉਮੀਦ ਹੈ ਕਿ ਬਾਬਰ ਆਜ਼ਮ ਨੇ ਜਿਸ ਤਰ੍ਹਾਂ ਥਰੂ ਆਊਟ ਦਾ ਡੇ ਕੱਲ ਉਹਨਾਂ ਪੂਰੀ ਦਿਹਾੜੀ ਜੇ ਬੈਟਿੰਗ ਕੀਤੀ, ਉਹਨਾਂ ਇੱਕ ਛੱਕਾ ਵੀ ਲਾਇਆ, ਚੌਕੇ ਵੀ ਲਾਏ, ਗਰਾਊਂਡ ਦੀ ਚਾਰੋਂ ਤਰਫ ਸ਼ਾਟਸ ਖੇਡੀਆਂ ਤੇ ਚਾਰੋਂ ਸ਼ਾਨੇ ਚਿੱਤ ਕੀਤੀ ਰੱਖਿਆ ਵੈਸਟ ਇੰਡੀਜ਼ ਦੀ ਕਾਲੀ ਆਂਦੀ ਨੂੰ। ਤਾਂ ਲੱਗ ਰਿਹਾ ਕਿ ਬਾਬਰ ਆਜ਼ਮ ਆਪਣੀ 35ਵੀਂ ਇਨਿੰਗ ਦੇ ਵਿੱਚ ਸੈਂਚਰੀ ਜ਼ਰੂਰ ਬਣਾਉਣਗੇ ਤੇ ਉਹਨਾਂ ਦੇ ਸੈਂਚਰੀ ਦਾ ਇੰਤਜ਼ਾਰ ਉਹ ਖਤਮ ਹੋ ਜਾਏਗਾ। ਦੂਜੀ ਗੱਲ ਤੁਸੀਂ ਸੁਲੇਮਾਨ ਅਲੀ ਆਗਾ ਤੇ ਮੁਹੰਮਦ ਰਿਜ਼ਵਾਨ ਨੇ ਜਿਹੜੇ ਪਹਿਲੇ ਟੈਸਟ ਮੈਚ ਦੀਆਂ ਦੋਵਾਂ ਇਨਿੰਗਸ ਦੇ ਵਿੱਚ ਬੁਰੀ ਤਰ੍ਹਾਂ ਫਲॉप ਹੋਏ ਨੇ। ਲੇਕਿਨ ਰਿਜ਼ਵਾਨ ਦੀ ਜਿਹੜੀ ਅੱਜ ਤੋਂ ਪਹਿਲੇ ਇੱਕ ਪਿਛਲੇ ਟੈਸਟ ਮੈਚ ਤੋਂ ਪਹਿਲੇ ਇੱਕ ਟੈਸਟ ਮੈਚ
ਬੰਗਲਾਦੇਸ਼ ਦੇ ਖਿਲਾਫ ਉਹਨਾਂ ਖੇਡਿਆ ਸੀ, ਉਹਦੇ ਚ ਉਹਨਾਂ 94 ਰਨ ਦੀ ਇਨਿੰਗਸ ਖੇਡੀ ਸੀ, ਲੇਕਿਨ ਉਸ ਤੋਂ ਬਾਅਦ ਇਹਨਾਂ ਦੋਹਾਂ ਇਨਿੰਗਸ ਦੇ ਵਿੱਚ ਆਪਣੀ ਕੋਈ ਖਾਤਰਖਵਾਹ ਕਾਰਕਰਦਗੀ ਨਹੀਂ ਵਿਖਾ ਪਾਏ। ਤੇ ਸਲਮਾਨ ਅਲੀ ਆਗਾ ਦੇ ਨਾਲ ਵੀ ਇੰਜ ਕਿ ਬੰਗਲਾਦੇਸ਼ ਦੇ ਖਿਲਾਫ ਜਿਹੜਾ ਆਖਰੀ ਟੈਸਟ ਮੈਚ ਖੇਡਿਆ ਸੀ ਉਹਦੇ ਚ ਉਹਨਾਂ ਦੀ ਕਾਰਕਰਦਗੀ ਕਦਰੇ ਬਿਹਤਰ ਸੀ, ਲੇਕਿਨ ਵੈਸਟ ਇੰਡੀਜ਼ ਦੇ ਖਿਲਾਫ ਪਹਿਲੇ ਟੈਸਟ ਦੀ ਦੋਹਾਂ ਇਨਿੰਗਸ ਦੇ ਵਿੱਚ ਬੁਰੀ ਤਰ੍ਹਾਂ ਫਲॉप ਹੋਏ ਨੇ। ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਸਾਡੀ ਜਿਹੜੇ ਟੌਪ ਆਰਡਰ ਨੇ ਉਹਨੇ ਇੱਕ ਬਹੁਤ ਅੱਛਾ ਜਿਹੜਾ ਆਗਾਜ਼ ਇਸ ਟੈਸਟ ਮੈਚ ਦੇ ਵਿੱਚ ਟੀਮ ਨੂੰ ਫਰਾਹਮ ਕਰਤਾ, ਤੇ ਹੁਣ ਜ਼ਿੰਮੇਵਾਰੀ ਬਣਦੀ ਬਲਕਿ ਫਰਜ਼ ਬਣਦਾ ਹੈ ਥੱਲੇ ਆਉਣ ਵਾਲੇ ਖਿਡਾਰੀਆਂ ਦਾ, ਜਿਹਦੇ ਵਿੱਚ ਸਲਮਾਨ ਅਲੀ ਆਗਾ ਤੇ ਮੁਹੰਮਦ ਰਿਜ਼ਵਾਨ ਕਾਬਿਲ ਜ਼ਿਕਰ ਨੇ, ਕਿ ਆ ਕੇ ਐਸੇ ਮੋਮੈਂਟਮ ਨੂੰ ਜਾਰੀ ਰੱਖਣ। ਤੇ ਜੇ ਅੱਜ ਵਿਕਟ ਜਲਦੀ ਡਿੱਗ ਵੀ ਜਾਂਦੀ ਹੈ ਦੋਵਾਂ ਵਿੱਚੋਂ, ਅਬਦੁੱਲਾ ਸ਼ਫੀਕ ਜਾਂ ਬਾਬਰ ਆਜ਼ਮ ਵਿੱਚੋਂ ਕੋਈ ਇੱਕ ਖਿਡਾਰੀ ਜਲਦੀ ਆਊਟ ਹੋ ਵੀ ਜਾਂਦਾ ਹੈ ਜਾਂ ਦੋਵੇਂ ਆਊਟ ਵੀ ਹੋ ਜਾਂਦੇ ਨੇ, ਤੇ ਥੱਲੇ ਆਉਣ ਵਾਲੇ ਜਿਹੜੇ ਦੋਵੇਂ ਬੱਲੇਬਾਜ਼ ਨੇ ਉਹ ਇਸ ਟਾਈਮ 2023 ਦੇ ਵਰਲਡ ਕੱਪ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਦੇ ਵੱਲੋਂ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਰਨਸ ਮੁਹੰਮਦ ਰਿਜ਼ਵਾਨ ਸਰਫਰਾਜ਼ ਨੇ। ਉਹਨਾਂ ਤੋਂ ਉਮੀਦ ਵੀ ਕੀਤੀ ਜਾ ਸਕਦੀ ਹੈ ਤੇ ਉਹਨਾਂ ਦਾ ਫਰਜ਼ ਹੈ ਕਿ ਆਣ ਤੇ ਜਿਹੜਾ ਮੋਮੈਂਟਮ ਬਾਬਰ ਆਜ਼ਮ ਤੇ ਅਬਦੁੱਲਾ ਸ਼ਫੀਕ ਤੇ ਰਾਨ ਅਵੈਸ ਨੇ ਸੈੱਟ ਕਰਕੇ ਇਹਨੂੰ ਦਿੱਤਾ ਹੈ, ਇਹਨਾਂ ਨੂੰ ਦਿੱਤਾ ਨੂੰ ਕੰਟੀਨਿਊ ਕਰਨ। ਤੇ ਪਾਕਿਸਤਾਨ ਦੀ ਜਿਹੜੀ ਲੀਡ ਅਸੀਂ ਫਿਰ ਇੱਕ ਵਾਰੀ ਇਹੋ ਹੀ ਗੱਲ ਕਹਾਂਗੇ ਕਿ ਵੈਸਟ ਇੰਡੀਜ਼ ਨੇ ਹਜੇ ਤੱਕ ਆਪਣੇ ਜਿਹੜੇ ਪਹਿਲੇ ਟੈਸਟ ਮੈਚ ਦੇ ਸਟਾਰ ਖਿਡਾਰੀ ਜਸਟਨ ਗ੍ਰੇਵਿਸਨ, ਜਿਨ੍ਹਾਂ 5 ਓਵਰਾਂ ਨੂੰ 5 ਮੈਡਨ ਸੁੱਟਿਆ ਤੇ ਹਰ ਓਵਰ ਦੇ ਵਿੱਚ ਵਿਕਟ ਲੈ ਕੇ ਤਾਰੀਖ ਸਾਜ਼ ਜਿਹੜਾ ਬੋਲਿੰਗ ਸਪੈਲ ਉਹ ਕੀਤਾ ਤੇ ਰਿਕਾਰਡ ਕਾਇਮ ਕੀਤਾ, ਉਹਨਾਂ ਨੂੰ ਅਜੇ ਤੱਕ ਗੇਂਦ ਨਹੀਂ ਥਮਾਇਆ ਗਿਆ ਤੇ ਉਹਨਾਂ ਅਜੇ ਤੱਕ ਇੱਕ ਗੇਂਦ ਵੀ ਨਹੀਂ ਸੁੱਟਿਆ ਇਸ ਟੈਸਟ ਮੈਚ ਦੇ ਵਿੱਚ। ਤੇ ਅੱਜ ਪਹਿਲੇ ਜਾਂ ਦੂਜੇ ਸੈਸ਼ਨ ਦੇ ਵਿੱਚ ਆ ਕੇ ਉਹ ਉਸੇ ਤਰ੍ਹਾਂ ਦੀ ਪਰਫਾਰਮੈਂਸ ਦਿੰਦੇ ਨੇ ਜਿਹੜੀ ਉਹਨਾਂ ਨੇ ਪਹਿਲੇ ਟੈਸਟ ਮੈਚ ਦੀ ਪਹਿਲੀ ਇਨਿੰਗਸ ਦੇ ਵਿੱਚ ਦਿੱਤੀ ਸੀ ਤੇ ਉਸ ਤੋਂ ਬਾਅਦ ਫਿਰ ਦੂਜੀ ਇਨਿੰਗਸ ਦੇ ਵਿੱਚ ਦਿੱਤੀ ਸੀ, ਤੇ ਫਿਰ ਪਾਕਿਸਤਾਨੀ ਟੀਮ ਦੀ ਟੀਮ ਸ਼ਿਕਾਰ ਹੋ ਸਕਦੀ ਹੈ। ਤੇ ਲਿਹਾਜ਼ਾ ਬਾਬਰ ਆਜ਼ਮ ਤੇ ਅਬਦੁੱਲਾ ਸ਼ਫੀਕ ਨੂੰ ਚਾਹੀਦਾ ਹੈ ਕਿ ਹਜੇ ਨਾ ਸਮਝਣ ਕਿ ਉਹਨਾਂ ਦੀ ਜ਼ਿੰਮੇਵਾਰੀ ਪੂਰੀ ਹੋ ਗਈ ਹੈ, ਕਿਉਂਕਿ ਅਬਦੁੱਲਾ ਸ਼ਫੀਕ ਸੈਂਚੁਰੀ ਕਰ ਚੁੱਕੇ ਨੇ। ਬਾਬਰ ਆਜ਼ਮ ਨੇ ਜਿਹੜੇ 86 ਰਨ ਦੇ ਨਾਲ ਸੈਂਚੁਰੀ ਦੇ ਕਰੀਬ ਨੇ, ਅਬਦੁੱਲਾ ਸ਼ਫੀਕ ਨੇ ਆਪਣੀ ਸੈਂਚੁਰੀ ਕਰ ਲਈ, ਕਪਤਾਨ ਸਾਹਿਬ ਆਪਣੀ ਸੈਂਚੁਰੀ ਕਰਨ ਤੋਂ ਚੱਲਦੇ ਬਣਨ ਤੇ ਅੱਗੋਂ ਫਿਰ ਟੀਮ ਦੀ ਜਿਹੜੀ 35 ਸਕੋਰ ਦੇ ਵਿੱਚ ਡਿੱਗ ਜਾਣ ਤੇ ਅਸੀਂ ਇੱਕ ਵਾਰੀ ਫੇਰ ਜਿਹੜਾ ਉਹਦੇ ਤੋਂ ਨਾਕਾਮ ਹੋ ਜਾਈਏ। ਅੱਛਾ ਜਾਫਰ ਸਾਹਿਬ, ਇਹ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਹੈਗਾ ਜਿਹੜੇ ਸਾਡੇ ਟੌਪ ਆਰਡਰ ਬੈਟਸਮੈਨ ਨੇ ਵਾਕਈ ਉਹਨਾਂ ਨੇ ਆਪਣਾ ਹੱਕ ਅਦਾ ਕਰ ਦਿੱਤਾ ਹੈਗਾ, ਲੇਕਿਨ ਹਾਲੀ ਵੀ ਵੈਸਟ ਇੰਡੀਜ਼ ਨੂੰ 78 ਸਕੋਰ ਦੀ ਲੀਡ ਹਾਸਲ ਹੈਗੀ ਹੈ। ਔਰ ਤੁਹਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ ਨੇ ਚੌਥੀ ਇਨਿੰਗਸ ਯਾਨੀ ਕਿ ਇੱਕ ਦਫਾ ਫਿਰ ਚੌਥੀ ਇਨਿੰਗਸ ਦੇ ਵਿੱਚ ਵਾਰੀ ਲੈਣੀ ਹੈਗੀ ਹੈ। ਤੁਸੀਂ ਸਮਝਦੇ ਜੇ ਕਿ ਪਾਕਿਸਤਾਨ ਇਸ ਪੋਜੀਸ਼ਨ 'ਚ ਹੈਗਾ ਹੈ ਜਾਂ ਪਾਕਿਸਤਾਨ ਟੀਮ ਨੂੰ ਖਿਆਲ ਆ ਗਿਆ ਹੈ ਕਿ ਹੁਣ ਇਹ ਮੈਚ ਜਿੱਤ ਸਕਦਾ ਹੈਗਾ? ਸਲੀਮੀ ਸਾਹਿਬ ਦੇਖੋ, ਮੈਚ ਜਿੱਤਣ ਦੀ ਪੋਜੀਸ਼ਨ 'ਚ ਅਸੀਂ ਕਹਾਂਗੇ ਕਿ ਅਸੀਂ ਇਸ ਟਾਈਮ ਹਾਰਨਾ, ਕਿਉਂਕਿ ਮੈਚ ਇਸ ਟਾਈਮ ਪਾਕਿਸਤਾਨ ਦੀ ਫੇਵਰ 'ਚ ਜ਼ਿਆਦਾ ਹੈ, ਕਿਉਂਕਿ ਸਿਰਫ ਸਾਡੀਆਂ 2 ਵਿਕਟਾਂ ਨੇ ਉਹ ਡਿੱਗੀਆਂ ਨੇ ਤੇ ਸਿਰਫ ਜਿਹੜੀ ਉਹਨਾਂ ਦਾ ਮਾਰਜਨ ਟ੍ਰੇਲ ਹੈ ਉਹ ਸਿਰਫ 78 ਰਨ ਦੀ ਹੈ। ਤੇ ਜੇ ਸਾਡੇ ਬਾਕੀ ਆਉਣ ਵਾਲੀਆਂ 8 ਵਿਕਟਾਂ ਨੇ ਜਿਹੜੀਆਂ ਅਸੀਂ 150 ਤੋਂ 200 ਦਾ ਕਮ ਸੇ ਕਮ 150 ਤੇ 200 ਦੇ ਰਨ ਦਾ ਮਜਮੂਆ ਜੇ ਅਸੀਂ ਬੋਰਡ ਤੇ ਲਾ ਦਿੰਦੇ ਹਾਂ ਤੇ ਤੁਸੀਂ ਇਹ ਵੇਖਿਆ ਹੋਵੇਗਾ ਕਿ ਜਿਹੜੀ ਵੈਸਟ ਇੰਡੀਜ਼ ਦੀ ਟੀਮ ਹੈ ਉਹ ਤੇ ਪਾਕਿਸਤਾਨ ਦੀ ਟੀਮ ਮਜ਼ਾਜ 'ਚ ਦੋਵੇਂ ਇੱਕੋ ਜਿਹੇ ਨੇ, ਸਭ ਤੋਂ ਜ਼ਿਆਦਾ ਗੈਰ ਮੁਤਵੱਕੋ ਤੇ ਅਨਪ੍ਰੈਡਿਕਟੇਬਲ ਟੀਮਾਂ ਨੇ। ਤੇ ਦੂਜੀ ਇਨਿੰਗ ਦੇ ਵਿੱਚ ਜੇ ਅਸੀਂ ਪਹਿਲਾ ਮੈਚ ਵੇਖੀਏ ਤੇ ਦੂਜੀ ਇਨਿੰਗ ਦੇ ਵਿੱਚ ਵੀ ਪਹਿਲੀਆਂ 7 ਵਿਕਟਾਂ ਨੇ ਜਿਹੜੀਆਂ ਵੈਸਟ ਇੰਡੀਜ਼ ਦੀਆਂ ਉਹ ਰੇਤ ਦੀ ਦੀਵਾਰ ਸਾਬਤ ਹੋਈਆਂ ਸਨ। 7 ਬੱਲੇਬਾਜ਼ ਤੇ ਬੜੀ ਜਲਦੀ ਪਵਲੀਅਨ ਲੋੜ ਗਏ ਸਨ, ਲੇਕਿਨ ਉਸ ਤੋਂ ਬਾਅਦ 8ਵੀਂ ਵਿਕਟ ਦੀ ਸ਼ਰਾਕਤ ਦੇ ਵਿੱਚ ਇੱਕ ਲੰਮੀ ਪਾਰਟਨਰਸ਼ਿਪ ਲੱਗੀ ਸੀ ਜਿਹਨੇ ਪਾਕਿਸਤਾਨ ਤੋਂ ਮੈਚ ਨੂੰ ਦੂਰ ਕਰਤਾ ਸੀ। ਤੇ ਬਿਲਕੁਲ ਦੂਜੀ ਇਨਿੰਗ ਪਾਕਿਸਤਾਨ ਦੀ ਤੇ ਦੂਜੀ ਇਨਿੰਗ ਵੈਸਟ ਇੰਡੀਜ਼ ਦੀ, ਦੋਵਾਂ ਟੀਮਾਂ ਲਈ ਮੁਸ਼ਕਲ ਹੋਏਗਾ, ਕਿਉਂਕਿ ਹਜੇ ਤੱਕ ਦੀ ਜਿਹੜੀ ਪਿਚ ਦਾ ਬਿਹੇਵੀਅਰ ਪਿਚ ਸਪੋਰਟ ਕਰਦੀ ਨਜ਼ਰ ਨਹੀਂ ਆ ਰਹੀ ਜਿਹੜੀ ਪਹਿਲੇ ਟੈਸਟ ਮੈਚ ਕਰ ਰਹੀ ਸੀ। ਤੇ ਹੁਣ ਇਹ ਵੇਖਣਾ ਪਏਗਾ ਕਿ ਅੱਜ ਜਿਹੜੇ ਮੌਸਮੀ ਹਾਲਾਤ ਨੇ, ਕਿਉਂਕਿ ਤੁਹਾਨੂੰ ਪਤਾ ਹੈ ਕੱਲ ਤੇ ਪਰਸੋਂ ਦੋਵਾਂ ਦਿਨਾਂ ਦੇ ਵਿੱਚ ਥੋੜੀ ਬਾਰਿਸ਼ ਵੀ ਵੈਸਟ ਇੰਡੀਜ਼ ਦੇ ਗਰਾਊਂਡ 'ਚ ਹੁੰਦੀ ਰਹੀ ਹੈ, ਤੇ ਜੇ ਅੱਜ ਬਾਰਿਸ਼ ਨੇ ਵੀ ਮੁਦਾਖਲਤ ਕੀਤੀ ਜਾਂ ਪਿਚ ਨੇ ਆਪਣਾ ਮਿਜ਼ਾਜ ਬਦਲਿਆ ਤੇ ਫਿਰ ਪਾਕਿਸਤਾਨੀ ਬੈਟਰਸ ਲਈ ਨਾ ਸਿਰਫ ਇਸ ਇਨਿੰਗਸ 'ਚ ਮੁਸ਼ਕਲ ਹੋਏਗੀ ਬਲਕਿ ਚੌਥੀ ਇਨਿੰਗਸ ਤੇ ਪਾਕਿਸਤਾਨ ਦਾ ਜਿਹੜਾ ਬੱਲੇਬਾਜ਼ ਉਹਨਾਂ ਦਾ ਪਿਛਲੇ 7-8 ਸਾਲ ਤੋਂ ਚੌਥੀ ਇਨਿੰਗਸ ਦੇ ਵਿੱਚ ਜਿਹੜਾ ਮਜ਼ਾਜ ਤੇ ਕਹਿ ਲੋ ਟੈਂਪਰਾਮੈਂਟ ਦਾ ਮਸਲਾ ਹੈ ਕਿ ਜੋ ਚੌਥੀ ਇਨਿੰਗ 'ਚ ਜਾਂਦੇ ਨੇ ਤੇ ਉਹਨਾਂ ਦੇ ਹੱਥ ਪੈਰ ਖੁੱਲ ਜਾਂਦੇ ਨੇ ਤੇ ਕੋਈ ਖਾਤਰਖਵਾਹ ਕਾਰਕਰਦਗੀ ਉਹ ਨਹੀਂ ਵਿਖਾ ਸਕਦੇ। ਤੇ ਇਸ ਲਈ ਪਾਕਿਸਤਾਨ ਦੇ ਬੱਲੇਬਾਜ਼ਾਂ ਲਈ ਇਹ ਜ਼ਰੂਰੀ ਹੈ, ਚਾਹੇ ਉਹ ਟੌਪ ਆਰਡਰ ਹੈ, ਚਾਹੇ ਉਹ ਮਿਡਲ ਆਰਡਰ ਹੈ ਜਾਂ ਲੋਅਰ ਮਿਡਲ ਆਰਡਰ ਹੈ, ਉਹਨਾਂ ਨੂੰ ਚਾਹੀਦਾ ਕਿ ਪਹਿਲੀ ਇਨਿੰਗ ਦੇ ਜਿਹਦੇ ਵਿੱਚ ਵੈਸਟ ਇੰਡੀਜ਼ ਬੋਲਰ ਨੂੰ ਵਿਕਟਾਂ ਨਹੀਂ ਮਿਲ ਰਹੀਆਂ ਤੇ ਰਨਸ ਕੰਸੀਡ ਕਰ ਰਹੇ ਨੇ ਤੇ ਇਸ ਮੌਕੇ ਨੂੰ ਗਨੀਮਤ ਸਮਝਣ ਤੇ ਜ਼ਿਆਦਾ ਤੋਂ ਜ਼ਿਆਦਾ ਦੇਰ ਵਿਕਟ ਤੇ ਸਟੇ ਕਰਨ, ਕਿਉਂਕਿ ਇਸ ਟਾਈਮ ਜੇ ਤੁਸੀਂ ਵੇਖੋ ਕੱਲ ਤੁਸੀਂ ਬਾਬਰ ਤੇ ਅਬਦੁੱਲਾ ਸ਼ਫੀਕ ਦੀ ਜੇ ਬੈਟਿੰਗ ਵੇਖੋ ਤੇ ਅਬਦੁੱਲਾ ਸ਼ਫੀਕ ਨੇ 50 ਕਰਨ ਤੋਂ ਬਾਅਦ ਤੇ ਬਾਬਰ ਨੇ ਕ੍ਰੀਜ਼ ਤੇ ਆਂਦਿਆਂ ਹੀ ਟੈਸਟ ਕ੍ਰਿਕਟ ਨਾਲੋਂ ਜ਼ਿਆਦਾ ਥੋੜਾ ਜਿਹਾ ਮਜ਼ਾਜ ਨੂੰ ਬਦਲ ਕੇ ਖੇਡਿਆ। ਬਾਬਰ ਨੇ ਗਰਾਊਂਡ ਦੀ ਚਾਰੋਂ ਤਰਫ ਬੈਠੀਆਂ ਸ਼ਾਟਾਂ ਵੀ
ਇੰਡੀਆ ਨੇ ਚੌਕੇ ਵੀ ਲਏ ਨੇ ਤੇ ਇੱਕ ਉਹਨਾਂ ਨੇ ਛੱਕਾ ਵੀ ਮਾਰਿਆ ਵੈਸਟ ਇੰਡੀਅਨ ਬੋਲਰਾਂ ਨੂੰ। ਤੇ ਅਬਦੁੱਲਾ ਸ਼ਫੀਕ ਦਾ ਵੀ ਜੇ ਤੁਸੀਂ ਮਜ਼ਾਜ ਵੇਖੋ ਤੇ ਉਹਨਾਂ ਵੀ ਇੱਕ ਓਵਰ ਦੇ ਵਿੱਚ 14 ਸਕੋਰ ਵੀ ਮਾਰਿਆ ਵੈਸਟ ਇੰਡੀਅਨ ਬੋਲਰਾਂ ਨੂੰ, ਤੇ ਇੱਕ ਜਗ੍ਹਾ ਤੇ ਉਹਨਾਂ ਨੇ 8 ਸਕੋਰ ਵੀ ਲਿਆ। ਤੇ ਜੇ ਐਸੇ ਮਜ਼ਾਜ ਨਾਲ ਖੇਡਣ ਤੇ ਆਪਣਾ ਟੈਂਪਰਾਮੈਂਟ ਤੇ ਆਪਣਾ ਜਿਹੜਾ ਜਜ਼ਬਾ ਜਿਸੀ ਕਹਾਂਗੇ ਉਹਨੂੰ ਇੰਜ ਹੀ ਕਾਇਮ ਰੱਖਣ, ਉਹਦਾ ਤਸਲਸਲ ਬਰਕਰਾਰ ਰੱਖਣ ਤੇ ਇਸ ਮੌਕੇ ਨੂੰ ਹਿੰਮਤ ਜਾਣਨ ਤੇ ਕਮ ਸੇ ਕਮ 200 ਰਨ ਦੀ ਲੀਡ ਵੈਸਟ ਇੰਡੀਅਨ ਬੱਲੇਬਾਜ਼ ਟੀਮ ਤੋਂ ਲੈਣ, ਤਾਂ ਕਿ ਉਹ ਆਪਣੀ ਦੂਜੀ ਇਨਿੰਗ ਦੇ ਵਿੱਚ ਜੋ 250-300 ਦਾ ਸਕੋਰ ਬਣਾਉਂਦੇ ਨੇ, ਪਾਕਿਸਤਾਨ ਦੀ ਚੌਥੀ ਇਨਿੰਗ ਦੇ ਵਿੱਚ ਜਿਹੜਾ ਟਾਰਗੇਟ 150-200 ਦਰਮਿਆਨ ਹੈ। ਕਿਉਂਕਿ ਇੱਕ ਵਾਰੀ ਮੈਂ ਫੇਰ ਕਹਾਂਗਾ, ਇਹ ਗੱਲ ਤੁਸੀਂ ਵੀ ਸਲਿੰਗ ਸਾਹਿਬ ਤੁਸੀਂ ਵੀ ਸਾਡੀ ਇਸ ਗੱਲ ਨਾਲ ਐਗਰੀ ਸੋ ਭਰ ਕੇ ਗੱਲ ਤੁਸੀਂ ਵੀ ਕੀਤੀ ਸੀ, ਅਸੀਂ ਨਾਲ ਮੁਤਫਿਕ ਹੋਏ ਸਾਂ ਕਿ ਜੇ 200 ਰਨ ਦਾ ਟਾਰਗੇਟ ਮਿਲ ਗਿਆ ਪਾਕਿਸਤਾਨ ਨੂੰ ਤੇ ਮੁਸ਼ਕਲ ਹੋ ਜਾਏਗਾ, ਤੇ ਅਸੀਂ ਵੇਖਿਆ ਬਿਲਕੁਲ ਮੁਸ਼ਕਲ ਹੋਇਆ ਤੇ ਪਾਕਿਸਤਾਨੀ ਟੀਮ ਪਹਿਲੇ ਟੈਸਟ ਮੈਚ ਦੇ ਵਿੱਚ 211 ਦਾ ਵੀ ਹਦਫ ਹਾਸਲ ਕਰਨ ਚ ਨਾਕਾਮ ਰਹੀ ਤੇ 120 ਤੇ ਪਵਲੀਅਨ ਲੋਡ ਗਈ। ਤੇ ਜੇ ਹੁਣ ਇਹ ਲੱਗਦਾ ਕਿ ਜੇ ਪਾਕਿਸਤਾਨ ਨੂੰ ਚੌਥੀ ਇਨਿੰਗ ਦੇ ਵਿੱਚ 200 ਜਾਂ 250 ਦੇ ਇਰਦ ਗਿਰਦ ਜਾਂ ਥੋੜਾ ਜਿਹਾ ਉੱਚੀ ਰਨ ਚੇਸ ਕਰਨੇ ਪਏ ਤੇ ਪਾਕਿਸਤਾਨੀ ਟੀਮ ਦੀ ਮੁਸ਼ਕਲਾਤ ਖੜੀ ਕਰ ਸਕਦੀ ਹੈ ਵੈਸਟ ਇੰਡੀਜ਼ ਦੇ। ਅੱਛਾ ਜਾਫਰ ਸਾਹਿਬ, ਇਹ ਦੱਸੋ ਕਿ ਜਿਹੜਾ ਮੁਹੰਮਦ ਅਬਾਸ ਨੂੰ ਦੂਸਰੇ ਟੈਸਟ ਦੇ ਵਿੱਚ ਨਹੀਂ ਪਾਇਆ ਗਿਆ ਹੈਗਾ ਸੀ, ਬੜੀ ਤਨਕੀਦ ਦਾ ਨਿਸ਼ਾਨਾ ਜਿਹੜਾ ਹੈਗਾ ਨਾ ਬਣਾਦਾ ਪਿਆ ਹੈਗਾ ਸੀ, ਔਰ ਉਹਦੇ ਬਾਅਦ ਜਿਹੜਾ ਸੋਸ਼ਲ ਮੀਡੀਆ ਤੇ ਵੀ ਇੱਕ ਤੂਫਾਨ ਹੈਗਾ ਸੀ। ਹੁਣ ਚੂੰਕਿ ਇਸ ਵਕਤ ਸਪਿਨਰ ਦੇ ਜਿਹੜਾ ਹੈਗਾ ਨਾ ਵਿਕਟਾਂ ਵੀ ਕਾਫੀ ਲਈਆਂ ਨੇ, ਹੁਣ ਤੁਸੀਂ ਕਿਹਦਾ ਦੇਖਦੇ ਜੇ ਕਿ ਆਇਆ ਕਿ ਵੈਸਟ ਇੰਡੀਜ਼ ਦੇ ਵਿੱਚ ਜਿਹੜੀ ਪਾਕਿਸਤਾਨ ਕ੍ਰਿਕਟ ਟੀਮ ਔਰ ਟੀਮ ਮੈਨੇਜਮੈਂਟ ਦਾ ਜਿਹੜਾ ਥਿੰਕ ਟੈਂਕ ਹੈ ਉਹਦਾ ਫੈਸਲਾ ਠੀਕ ਸੀ ਜਾਂ ਗਲਤ ਹੈਗਾ ਸੀ? ਸਲੀਮ ਸਾਹਿਬ ਦੇਖੋ, ਮੁਹੰਮਦ ਅਬਾਸ ਜਿਹੜੇ ਨੇ ਉਹ ਪਾਕਿਸਤਾਨੀ ਕ੍ਰਿਕਟ ਤਾਰੀਖ ਦੇ ਦੂਸਰੇ ਐਸੇ ਖਿਡਾਰੀ ਨੇ ਜਿਨ੍ਹਾਂ ਨੂੰ ਇੱਕ ਮੈਚ ਦੇ ਵਿੱਚ 5 ਵਿਕਟਾਂ ਲੈਣ ਤੋਂ ਬਾਅਦ ਅਗਲੇ ਮੈਚ ਡ੍ਰੌਪ ਕਰਤਾ ਜਾਏ। ਇਸ ਤੋਂ ਪਹਿਲੇ ਅਸੀਂ ਪਾਕਿਸਤਾਨੀ ਫੈਨਸ ਨੇ ਇਹ ਵਾਕਿਆ ਪੇਸ਼ ਵੇਖਿਆ ਸੀ ਜਦੋਂ 1979 ਦੇ ਵਿੱਚ ਪਾਕਿਸਤਾਨੀ ਕ੍ਰਿਕਟ ਟੀਮ ਆਸਫ ਇਕਬਾਲ ਦੀ ਕਪਤਾਨੀ ਦੇ ਵਿੱਚ ਭਾਰਤ ਦਾ ਦੌਰਾ ਕਰ ਰਹੀ। ਚੌਥੇ ਟੈਸਟ ਮੈਚ ਦੇ ਹੀਰੋ ਇਤਸ਼ਾਮੁਦੀਨ ਨੇ ਪਹਿਲੇ ਇਨਿੰਗ ਦੇ ਵਿੱਚ 5 ਵਿਕਟਾਂ ਲਈਆਂ ਸਨ ਤੇ ਦੂਜੀ ਇਨਿੰਗ ਦੇ ਵਿੱਚ 1 ਵਿਕਟ ਲਈ ਸੀ ਤੇ ਉਹ ਮੈਚ ਡਰਾ ਹੋ ਗਿਆ ਸੀ। ਤੇ 5 ਵਿਕਟਾਂ ਲੈਣ ਤੋਂ ਬਾਅਦ ਉਹਨਾਂ ਨੂੰ ਫੌਰੀ ਤੌਰ ਤੇ ਅਗਲੇ ਮੈਚ ਬਾਹਰ ਬਿਠਾ ਕੇ ਇਮਰਾਨ ਖਾਨ ਨੂੰ ਉਹਨਾਂ ਦੀ ਜਗ੍ਹਾ ਟੀਮ 'ਚ ਸ਼ਾਮਿਲ ਕੀਤਾ ਗਿਆ ਸੀ। ਲੇਕਿਨ ਨਤੀਜਾ ਕੀ ਨਿਕਲਿਆ ਸੀ ਕਿ ਪਾਕਿਸਤਾਨ ਚੇਨਈ ਦੇ ਵਿੱਚ ਉਹ ਜਿਹੜਾ 5ਵਾਂ ਟੈਸਟ ਮੈਚ ਸੀ 1979 ਦੀ ਟੈਸਟ ਸੀਰੀਜ਼ ਦਾ, ਉਹ 10 ਵਿਕਟਾਂ ਤੋਂ ਹਾਰ ਗਿਆ ਸੀ। ਤੇ ਉਸ ਤੋਂ ਬਾਅਦ ਦੂਜੇ ਬੌਲਰ ਮੁਹੰਮਦ ਅਬਾਸ ਨੇ ਕਿ ਜਿਨ੍ਹਾਂ ਨੂੰ 5 ਵਿਕਟਾਂ ਲੈਣ ਤੋਂ ਫੌਰਨ ਬਾਅਦ ਅਗਲੇ ਮੈਚ ਦੇ ਵਿੱਚ ਬਾਹਰ ਬਿਠਾ ਦਿੱਤਾ ਗਿਆ। ਬਾਬਰ ਨੇ ਦੇ ਉੱਤੇ ਜਿਹੜੀ ਪਹਿਲੇ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਸਨ ਕਿ ਅਬਾਸ ਨੇ ਜਿਹੜੇ ਉਹ ਇੰਜਰਡ ਹੋਣ ਦੀ ਵਜ੍ਹਾ ਤੋਂ ਟੀਮ ਦਾ ਹਿੱਸਾ ਨਹੀਂ। ਉਹ ਵੀ ਗੱਲ ਬੜੀ ਮੇਰੇ ਲਈ ਵੀ ਬੜੀ ਤਸ਼ਵੀਸ਼ਨਾਕ ਇਸ ਲਈ ਸੀ ਕਿ 128 ਤੇ 130 ਦੀ ਸਪੀਡ ਤੇ ਗੇਂਦਾਂ ਕਰਨ ਨਾਲ ਜੇ ਸਾਡੇ ਫਾਸਟ ਬੌਲਰ ਇੰਜਰਡ ਹੋ ਰਹੇ ਨੇ ਤੇ ਉਹ ਅਸੀਂ ਫਿਰ ਕਿੱਥੇ ਖੜਨਾ। ਤੇ ਜੇ ਬਾਅਦ ਚੋਂ ਬਾਬਰ ਆਜ਼ਮ ਦਾ ਬਿਆਨ ਆਇਆ ਜਿਨ੍ਹਾਂ ਨੇ ਕਨਫਿਊਜ਼ਨ ਨੂੰ ਕਲੀਅਰ ਕੀਤਾ ਕਿ ਅਬਾਸ ਨੇ ਜਿਹੜੇ ਸੀ ਉਹਨਾਂ ਨੂੰ ਸਿਰਫ ਇਸ ਲਈ ਟੀਮ ਚੋਂ ਬਾਹਰ ਬਿਠਾਇਆ ਤਾਂ ਕਿ ਅਸੀਂ ਸਪਿਨਰ ਨੂੰ ਐਡ ਕਰ ਸਕੀਏ। ਤੇ ਉਸ ਬਾਬਰ ਆਜ਼ਮ ਦੀ ਇਹ ਸਟੇਟਮੈਂਟ ਨੇ ਨਾ ਸਿਰਫ ਅਭਾਮ ਤੇ ਦੂਰ ਕੀਤੇ ਲੇਕਿਨ ਇਹ ਤਸ਼ਵੀਸ਼ ਚ ਮਜ਼ੀਦ ਇਜ਼ਾਫਾ ਕਰਤਾ ਕਿ ਬੇਅਕ ਅਬਾਸ ਨੇ ਜਿਹੜੇ ਉਹ 128 129 127 ਦੀ ਗੇਂਦ ਸਪੀਡ ਨਾਲ ਰਫਤਾਰ ਨਾਲ ਗੇਂਦਾਂ ਕਰ ਰਹੇ ਸਨ, ਲੇਕਿਨ ਉਹ ਵੇਰੀਏਸ਼ਨ ਦੇ ਨਾਲ ਉਹਨਾਂ ਤੁਹਾਨੂੰ 5 ਵਿਕਟਾਂ ਲੈ ਕੇ ਦਿੱਤੀਆਂ। ਜੀ ਜਾਫਰ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਵੀ ਬੜਾ ਜ਼ਿਕਰ ਕੀਤਾ ਹੈਗਾ ਔਰ ਤੁਹਾਡੀ ਗੱਲਾਂ 'ਚੋਂ ਉਮੀਦ ਨਜ਼ਰ ਆ ਰਹੀ ਹੈਗੀ ਹੈ ਕਿ ਪਾਕਿਸਤਾਨ ਨੇ ਜਿਹੜਾ ਹੈਗਾ ਨਾ ਟੈਸਟ ਮੈਚ ਜਿੱਤਣ 'ਚ ਕਾਮਯਾਬ ਹੋਏਗਾ ਔਰ ਅਸੀਂ ਵੀ ਇਹ ਉਮੀਦ ਕਰਦੇ ਹੈਗੇ ਹਾਂ। ਔਰ ਇਹਦੇ ਬਾਅਦ ਮੈਂ ਜ਼ਿਕਰ ਕੀਤਾ ਹੈਗਾ ਸੀ ਕਿ PSL 2 ਦਾ ਵੀ ਬਾਕਾਇਦਾ ਤੌਰ ਤੇ ਇੱਕ ਆਗਾਜ਼ ਹੋ ਰਿਹਾ ਹੈਗਾ। PSL 2 ਕੀ ਹੈਗੀ ਹੈ ਇਹਦੇ ਬਾਰੇ ਅਸੀਂ ਤਫਸੀਲ ਦੇ ਨਾਲ ਦੱਸਾਂਗੇ। ਪਹਿਲੇ ਇੱਕ ਲੈਣੇ ਆ ਛੋਟੀ ਜਿਹੀ ਬ੍ਰੇਕ। जी नाज़रीन, ब्रेक तो बाद असी फिर तुहानू एक दफ़ा खुशामदीद कहने हैगे हैं। जिस तरह मैं पहले भी जिक्र किया है सी PSL 2 का बाकायदा आगाज़ हो गया है। पाकिस्तान सुपर लीग 2 की हैगी है ये बारे हुण असी तुहानू दसने गए हैं कि पाकिस्तान हुकूमत पंजाब ने CM पंजाब चैंपियन लीग्स का बाकायदा आगाज़ कर दिता है जिहदे विच 12 मुंडियां ते 4 कुड़ियां दी टीमां जिहड़ियां ने शरीक हैगियां ने। इस हवाले नाल एक बड़ी वड्डी तकरीब भी ई लाइब्रेरी दे विच होई सी जिहदे विच पंजाब स्पोर्ट्स बोर्ड दे जिहड़े आला अहुदेदार सी मौजूद सी, पाकिस्तान क्रिकेट बोर्ड दे अहुदेदार मौजूद हैगे सी, पाकिस्तान क्रिकेट टीम दे मुंडियां ते कुड़ियां दी टीमां दे जिहड़े ने प्लेयर इंटरनेशनल वो प्लेयर जिहड़े इंटरनेशनल सतह ते पाकिस्तान का नाम रोशन कर चुके गए सी वो भी मौजूद हैगे सी। इस वक्त साडे नाल ग्रेट
ਟੈਸਟ ਕ੍ਰਿਕਟਰ ਅਬਦੁਲ ਕਾਦਰ ਦੇ ਸਾਹਿਬਜ਼ਾਦੇ ਜਿਹੜੇ ਖੁਦ ਵੀ ਇੰਟਰਨੈਸ਼ਨਲ ਕ੍ਰਿਕਟ ਹੈਗੇ ਨੇ, ਦੁਨੀਆ ਭਰ ਦੇ ਵਿੱਚ ਪਾਕਿਸਤਾਨ ਦਾ ਨਾਮ ਰੋਸ਼ਨ ਕਰ ਚੁੱਕੇ ਹੈਗੇ ਨੇ। ਇਸ ਵਕਤ CM ਪੰਜਾਬ ਚੈਂਪੀਅਨ ਲੀਗ ਦੇ ਵਿੱਚ ਲਾਹੌਰ ਸਟ੍ਰਾਈਕਰ ਦੀ ਟੀਮ ਦੀ ਬਾਕਾਇਦਾ ਕਿਆਦਤ ਕਰ ਰਹੇ ਹੈਗੇ ਨੇ, ਸਾਡੇ ਨਾਲ ਮੌਜੂਦ ਹੈਗੇ ਨੇ। ਉਸਮਾਨ ਕਾਦਰ ਸਾਹਿਬ, ਸਭ ਤੋਂ ਪਹਿਲੇ ਤਾਂ ਤੁਹਾਨੂੰ ਅਸੀਂ GIA ਨੂੰ ਆਖਦੇ ਹੈਗੇ ਆ, कैसा जा रहा है सर ਤੁਹਾਡਾ ਸਫ਼ਰ CM पंजाब चैंपियन लीग ਦੇ ਵਿੱਚ बतौर कप्तान? अस्सलाम वालेकुम सलीमी भाई, कैसे हैं आप? ठीक हैं जी बिल्कुल ठीक ठाक, शुक्र है अल्लाह ताला का। आप ठीक है? अच्छा जी सब ठीक, शुक्र अल्लाह का। बड़ा अच्छा सफर जा रहा है। हम लोगों का कल मैच था, हम लोग कल मैच जीते हैं और जो इन्होंने इंतजाम किए हुए थे यहाँ पे जैसे टूर्नामेंट को लेके जा रहे हैं, आई थिंक के बड़े ऑल द क्रेडिट गोज टू CM पंजाब जो मरियम नवाज साहब हैं उनको जाता है। और मुझे सुनने में भी यही आ रहा है कि वो जिस तरह क्रिकेट के लिए वो काम करना स्टार्ट किया, वैसे दूसरी स्पोर्ट्स के लिए उन्होंने काम करना स्टार्ट किया, तो बड़ा अच्छा इनिशिएटिव। अच्छा, इसमें आपको पता है कि बहुत ज़्यादा पुरकशिश इनामात भी हैं, सीनियर और जो जूनियर प्लेयर हैं वो भी, इनका भी कम्बिनेशन बनाया गया है। आप भी चूँकि पाकिस्तान टीम की बाकायदा नुमाइंदगी कर चुके हैं, तो जब आप जैसे सीनियर प्लेयर जूनियर के साथ खेलते हैं तो जो जूनियर प्लेयर है कितना फ़ायदा होता है उनको? आई थिंक ये बड़ा अच्छा एक उन्होंने इनिशिएटिव लिया है कि जो सीनियर प्लेयर्स हैं और जो इंटरनेशनल खेले हैं उनके साथ एक कंबाइन किया है यंग लड़कों को। तो आई थिंक मुझे लगता है कि इस टूर्नामेंट के बाद जो है वो काफी अच्छे सारे प्लेयर निकलेंगे और ये बड़ा अच्छा एक प्लेटफॉर्म दिया है उन्होंने। तो इसके अंदर परफॉर्म करके तो जैसे टीवी पे आ रहा है मैच, जो ये इन्होंने बोला है कि फाइनल आएगा, तो आई थिंक जो लड़के परफॉर्म करेंगे और जो अपने टैलेंट को जो है वो शो करेंगे तो आई थिंक उनके लिए आगे रास्ते खुलते जाएंगे। अच्छा उस्मान कादर साहब, चूंकि 12 टीमें हैं और आप भी एक टीम यानी लाहौर स्ट्राइकर की जो टीम है उसकी क़यादत कर रहे हैं, कैसी आपकी तैयारियां हैं? क्या समझते हैं कि लाहौर स्ट्राइकर ही इस लीग की, चैंपियन लीग की फातेह होगी, चैंपियन होगी? कैसे देखते हैं आप? मुझे तो ऐसा लगता है कि आपको हर मैच जो है ना वो आखिरी मैच समझ के खेलना चाहिए, क्योंकि नॉकआउट सिस्टम होता है। अभी तो लीग चल रही है, अभी 2 मैच आपको खेलना है, जीतना जरूरी है। तो आई थिंक कि हर मैच जो है वो 1 मैच एट अ टाइम अगर आप खेले तो फिर उसके बाद आप जीतते चले जाते हैं। तो नॉकआउट सिस्टम होता है, उसमें अगर आप नॉकआउट हो गए तो आप फिर बाहर हो जाते हैं। तो मेरी थिंकिंग ये है कि अगर आप एक टाइम पे अगर एक ही मैच को सोचेंगे, उसको जीतने की कोशिश करेंगे तो फिर आप फाइनल की तरह जल्दी बढ़ सकते हैं। अच्छा, हुकूमत पंजाब की तरफ से आप प्लेयर्स को क्या मैसेज दिया गया है, कुछ बताना चाहेंगे आप? आई थिंक ऐसा कोई मैसेज तो नहीं दिया गया, बट ये है कि जो लड़के हैं उन्होंने यही बोला है, जो मैनेजमेंट उन्होंने जो उन्होंने साथ लगाई है टीम को, उन्होंने यही बोला है कि लड़कों के लिए एक अच्छा प्लेटफॉर्म है और यहाँ पे ये परफॉर्म करे और आगे जाके, और मेरे ख्याल से इन्होंने कोई और भी प्लान है इनका कि पंजाब कोई लीग होगी एक और, या पता नहीं पंजाब टूर्नामेंट होगा, तो उसके लिए इनकी और भी तैयारी है। अजय उस्मान कादर साहब, आपका बहुत शुक्रिया, आपके वक्त का आपने वक्त हमें दिया, आपका बहुत शुक्रिया। जाफर साहब, जैसा कि आपने जिस तरह तुसी सुनिया है कि तो हुण तुसी की कहना चाहोगे कि जिस तरीके नाल PSL 2 ਦਾ और उस्मान कादर साहब ने बड़ी तफसील ਦੇ ਨਾਲ ਜ਼ਿਕਰ ਕੀਤਾ ਹੈਗਾ, ਜਦੋਂ ਇਸ ਤਰ੍ਹਾਂ ਦੀਆਂ ਲੀਗਾਂ ਕਰਵਾਈਆਂ ਜਾਂਦੀਆਂ ਨੇ ਪਲੇਅਰਾਂ ਨੂੰ ਇਹਦਾ ਕਿੰਨਾ ਕੁ ਫਾਇਦਾ ਹੁੰਦਾ ਹੈਗਾ? ਪੰਜਾਬ ਦੇ ਵਿੱਚ ਇਸ ਤੋਂ ਪਹਿਲੇ ਵੀ ਜਦੋਂ मियां शहबाज शरीफ साहब वज़ीर आला पंजाब सन ते मुस्लिम लीग नून दी गवर्नमेंट दे विच ही यूथ गेम दा भी आगाज कीता गया सी पंजाब यूथ गेम दे नाल, जिहदे विचों पाकिस्तान दे एक सुपरस्टार अरशद नदीम दी शक्ल च भी सामने आया सी, जिन्हें अपने कैरियर दा आगाज उन्हां पंजाब यूथ गेम तो कीता ते फिर जाके ओलंपिक्स दे विच पाकिस्तान दी गोल्ड मैडल जित्तिया। ते नो डाउट एक विजन ते है CM साहिबा ने जिहड़ा कीता, जे उस्मान साहब भी दस रहे सन कि उन्होंने एक मैसेज दिता है कि तुसी जे अच्छा परफॉर्म करोगे तो एक जिहड़ा सूबाई लैवल दी चैंपीयनशिप है तुहाडे लिए एक ऐसा प्लेटफार्म है जिहदे ते तुसी अपनी जिहड़ी टैलेंट है अपने स्किल्स ਨੂੰ ਵਿਖਾ ਸਕਦੇ। ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਇਸ ਚੈਂਪੀਅਨਸ਼ਿਪ ਦੇ ਵਿੱਚ ਚੈਂਪੀਅਨਸ ਲੀਗ ਦੇ ਵਿੱਚ ਆਪਣੀ ਸਕਿੱਲਸ ਵਿਖਾਓਗੇ ਤੇ ਤੁਹਾਨੂੰ ਫਿਰ ਇਸ ਤੋਂ ਬਾਅਦ ਇੱਕ ਜਿਹੜਾ ਵੱਡਾ ਇਵੈਂਟ ਸੂਬਾਈ ਲੈਵਲ ਤੇ ਹੋਣ ਜਾ ਰਿਹਾ ਉਹਦੇ 'ਚ ਤੁਹਾਨੂੰ ਨੁਮਾਇੰਦਗੀ ਦਾ ਮੌਕਾ ਮਿਲੇਗਾ। ਤੇ ਜੇ ਤੁਸੀਂ ਉਹਦੇ 'ਚ ਵੀ ਆਪਣੇ ਜਿਹੜੇ ਸਕਿੱਲਸ ਨੇ ਉਹਨਾਂ ਨੂੰ ਅੱਛੇ ਤਰੀਕੇ ਨਾਲ ਸ਼ੋਕੇਸ ਕਰੋਗੇ, ਵਿਖਾਓਗੇ, ਤੇ ਹੋ ਸਕਦਾ ਤੁਸੀਂ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵੀ ਇੰਪ੍ਰੈਸ ਕਰਨ 'ਚ ਕਾਮਯਾਬ ਰਹੋ ਤੇ ਤੁਸੀਂ ਕਿਸੇ ਸਿਲੈਕਟਰ ਦੀ ਅੱਖ 'ਚ ਵੀ ਆ ਜਾਓ, ਉਹਨਾਂ ਦੀ ਨਜ਼ਰ 'ਚ ਵੀ ਆ ਜਾਓ ਤੇ ਤੁਹਾਨੂੰ ਫਿਰ ਉਸ ਤੋਂ ਬਾਅਦ ਅੰਡਰ 19 ਜਾਂ ਕੌਮੀ ਟੀਮ 'ਚ ਖੇਡਣ ਦਾ ਮੌਕਾ ਮਿਲ ਸਕੇ। ਤੇ ਮੈਂ ਵੀ ਨੌਜਵਾਨਾਂ ਨੂੰ, ਨੌਜਵਾਨ ਖਿਡਾਰੀਆਂ ਨੂੰ ਇਹ ਵੀ ਪੈਗਾਮ ਦੇਣਾ ਚਾਹਾਂਗਾ ਕਿ ਉਹਨਾਂ ਨੂੰ ਇਸ ਇਵੈਂਟ ਦੇ ਥਰੂ ਜਿਹੜਾ ਇੱਕ ਮੌਕਾ ਮਿਲਿਆ ਸੀਨੀਅਰ ਤੇ ਇੰਟਰਨੈਸ਼ਨਲ ਕ੍ਰਿਕਟਰਸ ਦੇ ਨਾਲ ਬਹਿਣ ਦਾ, ਉਹਨਾਂ ਨਾਲ ਗੱਪਸ਼ਪ ਕਰਨ ਦਾ, ਉਹਨਾਂ ਨਾਲ ਚੀਜ਼ਾਂ ਨੂੰ ਸਮਝਣ ਦਾ, ਉਹਨਾਂ ਦੇ ਨਾਲ ਉਹਨਾਂ ਕੋਲ ਸਿੱਖਣ ਦਾ, ਡਰੈਸਿੰਗ ਰੂਮ
ਕੇਅਰ ਕਰਨ ਦਾ, ਤੇ ਇਸ ਮੌਕੇ ਨੂੰ ਇੱਕ ਗੋਲਡਨ ਓਪਰਚੁਨਿਟੀ ਸਮਝਣ ਤੇ ਇਨਾਮਾਂ ਦੀ ਜਿਹੜੀ ਕਸ਼ਿਸ਼ ਉਹ ਤੇ ਹੈ ਹੀ ਹੈ, ਉਸ ਤੋਂ ਹਟ ਕੇ ਇਸ ਜਿਹੜਾ ਚੈਂਪੀਅਨਸ ਲੀਗ ਇਸ ਇਵੈਂਟ ਨੂੰ ਆਪਣੇ ਕੈਰੀਅਰ ਲਈ ਇੱਕ ਕਹਿ ਲਓ ਕਿ ਇੱਕ ਨਵਾਂ ਪਾਸਪੋਰਟ ਸਮਝਣ, ਜਿਹੜਾ ਉਹਨਾਂ ਦਾ ਜਿਹੜਾ ਬੈਨ ਅਲ-ਅਕਵਾਮੀ ਕੈਰੀਅਰ ਹੈ ਉਹਦੇ ਲਈ ਉਹਨਾਂ ਨੂੰ ਅੱਗੇ ਲੈ ਕੇ ਜਾ ਸਕਦਾ ਹੈ। ਤੇ ਖਿਡਾਰੀਆਂ ਨੂੰ ਚਾਹੀਦਾ ਇਹਦੇ 'ਚ ਭਰਪੂਰ ਮਿਹਨਤ ਕਰਨ ਤੇ ਗਵਰਨਮੈਂਟ ਨੇ ਜਿਹੜੀ ਉਹਨਾਂ ਨੂੰ ਫੈਸਿਲਿਟੀਜ਼ ਤੇ ਜਿਹੜੀ ਸਹੂਲਤਾਂ ਤੇ ਜੀ ਬਿਲकुल, जिस तरीके नाल तुसीं भी कहा है कि मुंडिया कोलों जिहड़े नवे मुंडे ने उन्हां कोल बहुत सुनहरी मौका है कि वो अपनी सलाहियत का इजहार करन और पाकिस्तान की जिहड़ी हैगियां ने कौमी टीमां हैगियां ने उहदे विच शामिल होण और पूरी दुनिया दे विच छा जाण। तो ये मैं समझना वा कि बड़ी वड्डी खुशखबरी है। एक होर खुशखबरी जाफर हुसैन साहब एक होर हैगी है कि फातिमा ज़हरा, तुहानूं पता है कि उन्होंने वाहद खातून एथलीट बॉक्सर हैगी सी जिन्हां ने पाकिस्तान वास्ते मैडल जितया है। अज वो लाहौर भी पहुंच चुकी हैगियां ने और उन्होंदा बड़ा पुरतपाक इस्तकबाल होया है। फातिमा ज़हरा खातून बॉक्सर हैगी है, उन्होंने इस कामयाबी नूं तुसीं किस तरह देखते गए थे? सलीमी साहब देखो, जी पाकिस्तानी कौम है अपने हीरोज ਨੂੰ ਹਮੇਸ਼ਾ ਤੋਂ ਬਹੁਤ ਜ਼ਿਆਦਾ ਇੱਜ਼ਤ ਦਿੰਦੀ ਹੈ, ਪਿਆਰ ਦਿੰਦੀ ਹੈ। ਜਦੋਂ ਵੀ ਤੁਸੀਂ ਵੇਖਿਆ ਕਿ ਜਦੋਂ ਵੀ ਸਾਡੀ ਕੋਈ ਟੀਮ ਜਾਂ ਸਾਡਾ ਕੋਈ ਇੰਡੀਵਿਜੂਅਲ ਖਿਡਾਰੀ ਕਿਸੇ ਇੰਟਰਨੈਸ਼ਨਲ ਲੈਵਲ ਤੇ ਮੁਲਕ ਦਾ ਨਾਂ ਰੋਸ਼ਨ ਕਰਕੇ ਆਉਂਦੇ ਨੇ, ਕੋਈ ਮੈਡਲ ਕੋਈ ਇਹੋ ਜਿਹਾ ਕਾਰਨਾਮਾ ਸਾਰੇ ਅੰਜਾਮ ਦੇ ਕੇ ਆਉਂਦੇ ਨੇ, ਤੇ ਜਿਹੜੀ ਕੌਮ ਹੈ ਫਿਰ ਉਹਨਾਂ ਨੂੰ ਬਦਲੇ ਦੇ ਵਿੱਚ ਭਰਪੂਰ ਪਜ਼ੀਰਾਈ ਦਿੰਦੀ ਹੈ, ਇੱਜ਼ਤ ਦਿੰਦੀ ਹੈ, ਪਿਆਰ ਦਿੰਦੀ ਹੈ ਤੇ ਹੱਕ ਅਦਾ ਕਰਦੀ ਹੈ ਕਿ ਜੋ ਉਹਨਾਂ ਨੇ ਪਾਕਿਸਤਾਨ ਦਾ ਨਾਂ ਰੋਸ਼ਨ ਕੀਤਾ ਤੇ ਪਾਕਿਸਤਾਨੀ ਕੌਮ ਵੀ ਉਹਨਾਂ ਦੀ ਇਸ ਜਿਹੜਾ ਆਜ਼ਾਦ ਦੇ ਜਿਹੜਾ ਕਾਰਨਾਮਾ ਉਹਨੂੰ ਬਹੁਤ ਜ਼ਿਆਦਾ ਇੱਜ਼ਤ ਦਿੰਦੀ ਹੈ। ਦੇਖਿਏ ਕਾਮਨਵੈਲਥ ਗੇਮ ਦੇ ਵਿੱਚ ਅਸੀਂ ਵੇਖ ਰਹੇ ਸਾਂ ਕਿ ਸਾਡੀਆਂ ਬਹੁਤ ਜ਼ਿਆਦਾ ਜਿਹੜੀਆਂ ਉਮੀਦਾਂ ਸਨ ਉਹ ਸਾਡੇ ਸਟਾਰ ਐਥਲੀਟ ਅਰਸ਼ਦ ਨਦੀਮ ਦੇ ਉੱਤੇ ਸਨ ਕਿ ਉਹ ਸ਼ਾਇਦ ਇਸ ਵਾਰ ਉਹਨਾਂ ਨੇ ਪਹਿਲੇ ਵੀ ਕਾਮਨਵੈਲਥ ਗੇਮਸ ਵਿੱਚ ਮੈਡਲ ਜਿੱਤਿਆ, ਫਿਰ ਉਸ ਤੋਂ ਬਾਅਦ ਉਹਨਾਂ ਨੇ 올림픽ਸ ਦੇ ਵਿੱਚ ਇੱਕ ਲੰਬੇ ਅਰਸੇ ਦੀ ਇੱਕ ਲੰਬੀਆਂ 3-4 ਦਹਾਈਆਂ ਦੇ ਇੰਤਜ਼ਾਰ ਤੋਂ ਬਾਅਦ ਪਾਕਿਸਤਾਨ ਨੂੰ 골ਡ ਮੈਡਲ ਦਿਵਾਇਆ 올림픽ਸ ਦੇ ਵਿੱਚ। ਤੇ ਉਹਨਾਂ ਦੇ ਉੱਤੇ ਇੱਕ ਵਾਰੀ ਉਮੀਦ ਸੀ ਕਿ ਉਹ ਫੇਰ ਐਤਕਾਂ ਜਿਹੜਾ ਕੌਮ ਦਾ ਤੇ ਮੁਲਕ ਦਾ ਜਿਹੜਾ ਸਿਰ ਉਹ ਫਖਰ ਨਾਲ ਬੁਲੰਦ ਕਰਨਗੇ, ਲੇਕਿਨ ਇਸ ਤਰ੍ਹਾਂ ਨਹੀਂ ਹੋ ਸਕਿਆ। ਤੇ ਜੈਵਲਿਨ ਥਰੋ ਦੇ ਵਿੱਚ ਜਿਹੜਾ ਉਹਨਾਂ ਦਾ ਜਿਹੜਾ ਇਵੈਂਟ ਸੀ ਉਹਦੇ ਵਿੱਚ ਉਹ 9ਵੇਂ ਨੰਬਰ ਤੇ ਆਇਆ ਤੇ ਅਗਲੇ ਰਾਉਂਡ ਦੇ ਵੀ ਕੁਆਲੀਫਾਈ ਨਹੀਂ ਕਰ ਸਕੇ। ਤੇ ਇਸ ਸਾਰੇ ਸਿਨਾਰੀਓ ਦੇ ਵਿੱਚ ਜਿਹੜੀ ਖਤੂਨ ਸਾਡੀ ਪਾਕਿਸਤਾਨੀ ਖਤੂਨ ਬਾਕਸਰ ਜ਼ਾਰਾ ਨੇ ਉਹਨਾਂ ਨੇ ਬਹੁਤ ਜ਼ਬਰਦਸਤ ਸ਼ਾਨਦਾਰ ਕਾਰਕਰਦਗੀ ਵਿਖਾਈ ਤੇ ਹਰੀਫ ਨੂੰ ਚਾਰੋਂ ਸ਼ਾਨੇ ਚਿੱਤ ਕਰਕੇ ਮੁਲਕ ਲਈ ਮੈਡਲ ਜਿੱਤਿਆ। ਤੇ ਜਿਹੜੀ ਪਾਕਿਸਤਾਨ ਦਾ ਜਿਹੜਾ ਇੱਕ ਦਸਤਾ ਸੀ ਜਿਹੜਾ ਬਗੈਰ ਮੈਡਲ ਤੋਂ ਵਾਪਸ ਆ ਰਿਹਾ ਸੀ, ਉਹਦੇ ਵਿੱਚ ਇੱਕ ਮੈਡਲ ਲੈ ਕੇ ਵਾਪਸ ਆਣਾ ਮੇਰੀ ਨਜ਼ਰ ਦੇ ਵਿੱਚ ਸਾਡੀ ਖਤੂਨ ਬਾਕਸਰ ਦੀ ਬਹੁਤ ਵੱਡੀ ਕਾਮਯਾਬੀ ਹੈ ਤੇ ਪਾਕਿਸਤਾਨੀਆਂ ਲਈ ਖੁਸ਼ੀ ਦਾ ਬਹੁਤ ਵੱਡਾ ਮੌਕਾ ਹੈ ਕਿ ਉਹਨਾਂ ਨੇ ਕਮ ਸੇ ਕਮ 80 ਕਾਮਨਵੈਲਥ ਗੇਮ ਤੋਂ ਬਗੈਰ ਕਿਸੇ 골ਡ ਮੈਡਲ ਤੋਂ ਵਾਪਸ ਨਹੀਂ ਆਏ। ਜੇ ਸਾਡੇ ਸਟਾਰ ਐਥਲੀਟ ਸਾਡੀਆਂ ਉਮੀਦਾਂ ਦਾ ਜਿਹੜੇ ਮਰਕਜ਼ ਅਰਸ਼ਦ ਨਦੀਮ ਸਨ ਉਹ ਪਾਕਿਸਤਾਨ ਲਈ ਇਸ ਇਵੈਂਟ ਦੇ ਵਿੱਚ ਮੈਡਲ ਨਹੀਂ ਜਿੱਤ ਸਕੇ ਤੇ ਉਹਨਾਂ ਦੀ ਕਮੀ ਸਾਡੀ ਖਤੂਨ ਬਾਕਸਰ ਜ਼ਾਰਾ ਨੇ ਪੂਰੀ ਕਰਤੀ। ਤੇ ਮੈਂ ਤੁਹਾਡੇ ਪ੍ਰੋਗਰਾਮ ਦੇ ਤਵੱਸਤ ਨਾਲ ਆਪਣੇ ਵੱਲੋਂ ਤੇ ਜਿਹੜੇ ਸ਼ਾਇਕੀਨ ਨੇ ਖੇਡ ਦੇ ਜਿਨ੍ਹਾਂ ਦਾ ਪਾਕਿਸਤਾਨੀ ਫੈਨ ਨੇ ਉਹਨਾਂ ਵੱਲੋਂ खातून बॉक्सर ज़ारा ਨੂੰ ਬਹੁਤ ਬਹੁਤ ਮੁਬਾਰਕਬਾਦ ਭੇਜਦੇ। ਅੱਛਾ ਸਲਾਮ ਪੇਸ਼ ਕਰ ਜਾਫਰ ਸਾਹਿਬ, ਟੋਟਲ 21 ਖਿਡਾਰੀਆਂ ਨੇ ਕਾਮਨਵੈਲਥ ਗੇਮਸ ਦੇ ਵਿੱਚ ਹਿੱਸਾ ਲਿਆ ਸੀ। ਸਿਰਫ फातिमा ज़हरा के अलावा कोई भी जोड़ा एथलीट मैडल नहीं जीत सकिया है। हालांकि जोड़ा 2026 के जोड़े कॉमनवैल्थ गेम्स सी उहदे विच पाकिस्तान ने 2 गोल्ड मैडल समेत 7 मैडल जिते गए सी। और मैं तुहानूं भी दस दिया 1962 के विच पाकिस्तान ने 8 गोल्ड मैडल जिते गए सी। जाफर साहब ये पूछना चाह रहा वहाँ कि जी दूसरे दुनिया के दूसरे कौमां ने वो तो अगे जांदियां ने, असी अपना बैकग्राउंड लाया है, की वजह हैगी है? कि बदकिस्मती कहांगे इस मुल्क दी इस कौम दी कि एक खेड नहीं हर खेड दे विच इहो पोजीशन है कि असीं जिन्ना पिछे जांदे जावांगे उन्ना माजी शानदार हुंदा जाएगा। असीं जे अपनी क्रिकेट दी गल करिए, अपनी कौमी खेल हाकी दी गल करिए, उहदे विच स्क्वाश दी गल करिए ते तमाम खेड ने जिहदे विच पाकिस्तानी जिहड़े खिलाड़ी सन वो दुनिया दे आलमी उफक दे उत्ते राज करदे रहे ने, छाए रहे ने। लेकिन बतदरीज वक्त दे गुजरन नाल साडी परफॉर्मेंस है जिहड़ी वो हर जगह ते ही डाउन हुंदी गई है। जे तुसीं गल कीती है कि 1962 ਦੇ ਵਿੱਚ ਅਸੀਂ 8 골ਡ ਮੈਡਲ ਜਿੱਤੇ ਤੇ ਉਸ ਤੋਂ ਬਾਅਦ ਜੇ ਅਸੀਂ ਪਿਛਲੇ ਕਾਮਨਵੈਲਥ ਗੇਮਸ ਦੇ ਐਡੀਸ਼ਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਅਸੀਂ 2 골ਡ ਮੈਡਲ ਜਿੱਤੇ ਨੇ ਤੇ 4 ਤਲਾਈ ਤੇ 1 ਕਾਂਸੀ ਦਾ ਸ਼ਾਇਦ ਅਸੀਂ ਜਿਹੜਾ ਮੈਡਲ ਹੈ ਉਹ ਜਿੱਤਣ ਤੋਂ ਬਾਅਦ ਸਾਡੇ ਜਿਹੜੇ ਟੋਟਲ ਮੈਡਲਸ ਹਨ ਉਹ 7 ਸਨ। ਲੇਕਿਨ ਇਸ ਦਫਾ 21 ਰੁਕਨੀ ਜਿਹੜਾ ਦਸਤਾ ਸੀ ਜਿਹਨੂੰ ਅਰਸ਼ਦ ਨਦੀਮ ਵੀ ਜਿਹਦੇ ਵਿੱਚ ਸ਼ਾਮਲ ਸਨ ਸਟਾਰ ਐਥਲੀਟ ਨੇ ਸਾਡੀਆਂ ਉਮੀਦਾਂ ਦੇ ਮੈਂਬਰ ਸਨ, ਉਸ ਦਸਤੇ ਦੀ ਜਿਹੜੀ ਪਰਫਾਰਮੈਂਸ ਹੈ ਉਹ ਬਹੁਤ ਜ਼ਿਆਦਾ ਮਾਯੂਸਕੁਨ ਰਹੀ ਹੈ। ਤੇ ਇਹਦੇ ਉੱਤੇ ਹੁਣ ਪਾਕਿਸਤਾਨੀ ਸਪੋਰਟਸ ਬੋਰਡ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਸਪੋਰਟਸ ਬੋਰਡ ਇਹਦੇ ਉੱਤੇ ਕੋਈ ਪ੍ਰੋਪਰ ਜਿਹੜੀ ਕਹਿ ਕੇ ਖਿਡਾਰੀਆਂ ਦੀ ਫਿਟਨੈਸ ਜਾਣਨ ਲਈ, ਖਿਡਾਰੀਆਂ ਦੇ ਸਕਿੱਲਸ ਜਾਣਨ ਲਈ ਤੇ ਉਹਨਾਂ ਦੀ ਬਿਹਤਰੀ ਲਈ ਕੋਈ ਨਾ ਕੋਈ ਜੇ ਸਾਡੇ ਦੂਜੇ ਖੇਡ ਦੇ ਜਿਵੇਂ ਕ੍ਰਿਕਟ ਦਾ ਜਾਂ ਹਾਕੀ ਦਾ ਅਸੀਂ ਕੈਂਪ ਲਾਉਂਦੇ ਆ, ਉਹ ਕੈਂਪ ਨੇ ਜਿਹੜੇ ਉਹ ਹਰ ਖੇਡ ਦੇ ਲਈ ਲੱਗਣੇ ਚਾਹੀਦੇ ਨੇ। ਤੇ ਉਸ ਤੋਂ ਇਲਾਵਾ ਟੈਲੈਂਟ
ਖੰਡ ਪ੍ਰੋਗਰਾਮ ਹੋਣੇ ਚਾਹੀਦੇ ਨੇ ਪਾਕਿਸਤਾਨ ਦੇ ਹਰ ਸੂਬੇ ਦੇ ਵਿੱਚ, ਹਰ ਡਿਵੀਜ਼ਨ ਦੇ ਲੈਵਲ ਤੇ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਜਿਹਦੇ ਵਿੱਚੋਂ ਕ੍ਰਿਕਟ, ਫੁੱਟਬਾਲ ਜਾਂ ਹਾਕੀ ਨਹੀਂ ਬਲਕਿ ਹਰ ਖੇਡ ਦਾ ਜਿਹੜਾ ਟੈਲੈਂਟ ਉਹ ਬਾਹਰ ਆਏ। ਤੇ ਜਦੋਂ ਅਸੀਂ ਇਹੋ ਜਿਹੇ ਕਾਮਨਵੈਲਥ ਗੇਮਸ ਜਾਂ ਏਸ਼ੀਅਨ ਗੇਮਸ ਜਾਂ ਫਿਰ ਅਸੀਂ 올림픽ਸ ਖੇਡਣ ਜਾਂਦੇ ਹਾਂ ਤੇ ਉਹਦੇ ਜਿਹੜਾ ਸਾਡਾ ਜਿਹੜਾ ਸਵੇਰੇ ਉਹ ਫਖਰ ਦੇ ਨਾਲ ਬੁਲੰਦ ਹੋਏ, ਨਾ ਕਿ ਸਿਰ ਸ਼ਰਮ ਨਾਲ ਚੁੱਕਿਆ ਹੋਏ। ਤੇ ਸਾਡਾ ਟਿੱਕੀ ਰੁਕਣੀ ਦਸਤਾ ਜਿਹੜਾ ਇੱਕ 골ਡ ਮੈਡਲ ਲੈ ਗਏ ਉਹ ਵੀ ਇੱਕ ਖਤੂਨ ਬਾਕਸਰ ਨੇ ਜਿੱਤਿਆ ਹੋਇਆ। हाँ जी जाफर साहब, जिस तरीके ਨਾਲ ਤੁਸੀਂ ਤਜਾਵੀਜ਼ ਵੀ ਦਿੱਤੀ ਹੈਗੀਆਂ ਨੇ ਕਿ ਪਾਕਿਸਤਾਨ ਅਗਰ ਚਾਹੁੰਦਾ ਹੈ ਖੇਡਾਂ ਦੇ ਵਿੱਚ ਬਹੁਤ ਅੱਗੇ ਆਉਣਾ ਚਾਹੀਦਾ ਹੈ ਤਾਂ ਉਹਨੂੰ ਇਹ ਜਿਹੜੀ ਤੁਹਾਡੀ ਤਜਾਵੀਜ਼ ਨੇ ਉਹਦੇ ਤੇ ਅਮਲ ਕਰਨਾ ਚਾਹੀਦਾ ਹੈ ਤੇ ਬਿਹਤਰੀ ਆ ਸਕਦੀ ਹੈਗੀ ਹੈ। ਤੁਹਾਡੇ ਵਕਤ ਦਾ ਬਹੁਤ ਸ਼ੁਕਰੀਆ। ਤੋ ਨਾਜ਼ਰੀਨ, ਅੱਜ ਦਾ ਪ੍ਰੋਗਰਾਮ ਤੁਸੀਂ ਦੇਖਿਆ ਕਿ ਅਸੀਂ ਇਹਦੇ ਵਿੱਚ ਖੁੱਲ੍ਹ ਕੇ ਗੱਲਬਾਤ ਵੀ ਕੀਤੀ, ਫਾਤਮਾ ਜ਼ਹਿਰਾ ਦੀ ਵੀ ਗੱਲਬਾਤ ਕੀਤੀ, PSL2 यानी कि CM पंजाब चैंपियन लीग की भी ਅਸੀਂ ਖੁੱਲ੍ਹ ਕੇ ਗੱਲਬਾਤ ਕੀਤੀ ਔਰ ਵੈਸਟ ਇੰਡੀਜ਼ ਤੋਂ ਵੀ ਸਾਨੂੰ ਜਿਹੜੀ ਹੈਗੀਆਂ ਨੇ ਪਾਕਿਸਤਾਨ ਔਰ ਵੈਸਟ ਇੰਡੀਜ਼ ਦੀ ਟੀਮਾਂ ਦੇ ਦਰਮਿਆਨ ਜਿਹੜਾ ਟੈਸਟ ਹੋ ਰਿਹਾ ਉੱਥੋਂ ਵੀ ਠੰਡੀਆਂ ਹਵਾਵਾਂ ਆ ਰਹੀਆਂ ਨੇ। ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਜਿਹੜੀ ਟੀਮ ਹੈਗੀ ਆ ਉਹ ਅੱਛੀ ਕਾਰਕਰਦਗੀ ਦਾ ਸਿਲਸਿਲਾ ਜਾਰੀ ਰੱਖੇਗੀ ਤੇ ਟੈਸਟ ਮੈਚ ਜਿੱਤ ਕੇ ਸੀਰੀਜ਼ ਜਿਹੜੀ ਹੈਗੀ ਨਾ ਡਰਾ ਕਰਨ 'ਚ ਕਾਮਯਾਬ ਹੋਏਗੀ। ਤੇ ਇਹ ਸਾਡਾ ਪ੍ਰੋਗਰਾਮ ਹੈਗਾ। ਅਸੀਂ ਉਮੀਦ ਹੈ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਏਗਾ ਤੇ ਇਸੇ ਤਰ੍ਹਾਂ ਤੁਸੀਂ ਹੱਸਦੇ ਰਹੋ, ਖੇਲਦੇ ਰਹੋ ਤੇ ਚੁਪਾਲ ਵੇਖਦੇ ਰਹੋ। ਬਹੁਤ ਸ਼ੁਕਰੀਆ।